ਸੂਰਤੁਲ ਕਦਰ ਕੁਰਾਨ ਮਜੀਦ ਦੀ ਬੜੀ ਪਿਆਰੀ ਸੂਰਤ ਹੈ, ਜਿਹਦੇ ਵਿੱਚ ਅੱਲਾਹ ਤਾਲਾ ਇੱਕ ਬੜੀ ਸੋਹਣੀ ਰਾਤ ਦੀ ਖਬਰ ਸਾਨੂੰ ਦੇ ਰਹੇ ਨੇ। ਅੱਲਾਹ ਤਾਲਾ ਫਰਮਾਉਂਦੇ ਨੇ ਕਿ ਬੇਸ਼ੱਕ ਅਸੀਂ ਇਸ ਕੁਰਾਨ ਨੂੰ ਲੈਲਤੁਲ ਕਦਰ ਵਿੱਚ ਨਾਜ਼ਿਲ ਕੀਤਾ। ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ, ਕੀ ਤੁਸੀਂ ਜਾਣਦੇ ਹੋ ਕਿ ਲੈਲਤੁਲ ਕਦਰ ਜਾਂ ਸ਼ੱਬੇ ਕਦਰ ਕੈਸੀ ਰਾਤ ਹੈ? ਸ਼ੱਬੇ ਕਦਰ ਤੇ 1000 ਮਹੀਨਿਆਂ ਤੋਂ ਵੀ ਬਿਹਤਰ ਹੈ। ਸੁਭਾਨ ਅੱਲਾ। ਅੱਲਾਹ ਤਾਲਾ ਐਸੇ ਗੱਲ ਨੂੰ ਸੂਰਤ ਦੁਖਾਨ ਵਿੱਚ ਵੀ ਫਰਮਾਉਂਦੇ ਨੇ ਕਿ ਅਸੀਂ ਇਸ ਕਿਤਾਬ ਨੂੰ ਬੜੀ ਮੁਬਾਰਕ ਰਾਤ ਵਿੱਚ ਨਾਜ਼ਿਲ ਕੀਤਾ। ਇਹ ਮੁਬਾਰਕ ਤੇ ਬੜੀ ਕਦਰ ਮੰਜ਼ਲਤ ਯਾਨੀ ਇੱਜ਼ਤ ਵਾਲੀ ਰਾਤ ਕਿਹੜੀ ਏ? ਅੱਲਾਹ ਤਾਲਾ ਸੂਰਤ ਬਕਰਾ ਵਿੱਚ ਫਰਮਾਉਂਦੇ ਨੇ, ਰਮਜ਼ਾਨ ਦਾ ਮਹੀਨਾ ਏ ਜਿਹਦੇ ਵਿੱਚ ਕੁਰਾਨ ਮਜੀਦ ਉਤਾਰਿਆ ਗਿਆ। ਇਹ ਕੁਰਾਨ ਜਿਹੜਾ ਲੋਕਾਂ ਵਾਸਤੇ ਹਦਾਇਤ ਏ। ਇਸ ਆਇਤ ਤੋਂ ਪਤਾ ਚੱਲਦਾ ਹੈ ਕਿ ਇੱਜ਼ਤ ਵਾਲੀ ਤੇ ਮੁਬਾਰਕ ਰਾਤ ਰਮਜ਼ਾਨ ਦੇ ਮਹੀਨੇ ਦੀ ਰਾਤ ਹੈ। ਅੱਲਾ ਦੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਇੱਕ ਦਿਨ ਘਰੋਂ ਨਿਕਲੇ ਤੇ ਫਰਮਾਇਆ ਕਿ ਮੈਂ ਘਰੋਂ ਤੇ ਨਿਕਲਿਆ ਸੀ ਕਿ ਤੁਹਾਨੂੰ ਲੈਲਤੁਲ ਕਦਰ ਦਾ ਦੱਸਾਂ, ਪਰ ਇਹ ਗੱਲ ਅੱਲਾ ਵੱਲੋਂ ਹੀ ਮੈਨੂੰ ਭੁਲਾ ਦਿੱਤੀ ਗਈ ਤੇ ਸ਼ਾਇਦ ਐਸੇ ਵਿੱਚ ਤੁਹਾਡੇ ਸਭ ਦੇ ਲਈ ਬਿਹਤਰੀ ਸੀ। ਤੁਸੀਂ ਇਸ ਰਾਤ ਨੂੰ ਰਮਜ਼ਾਨ ਦੇ ਆਖਰੀ 10 ਦਿਨਾਂ ਦੀਆਂ ਤਾਕ ਰਾਤਾਂ ਵਿੱਚ ਤਲਾਸ਼ ਕਰੋ। ਇਹ ਤਾਕ ਰਾਤਾਂ ਕਿਹੜੀਆਂ ਨੇ? ਇਹ ਤਾਕ ਰਾਤਾਂ ਰਮਜ਼ਾਨ ਦੇ 21ਵੇਂ ਰੋਜ਼ੇ ਤੋਂ ਪਹਿਲੀ ਰਾਤ ਤੇ 23ਵੇਂ, 25ਵੇਂ, 27ਵੇਂ ਤੇ 29ਵੇਂ ਰੋਜ਼ੇ ਤੋਂ ਪਹਿਲੀਆਂ ਰਾਤਾਂ ਨੇ। ਕੁਰਾਨ ਮਜੀਦ ਵਿੱਚ ਸੂਰਤੁਲ ਕਦਰ ਤੋਂ ਪਹਿਲੇ ਸੂਰਤ ਅਲਕ ਆਂਦੀ ਏ, ਜਿਹਦੇ ਵਿੱਚ ਅੱਲਾਹ ਤਾਲਾ ਨੇ ਦੱਸਿਆ ਕਿ ਪਹਿਲੀ ਵਹੀ ਕਿਸ ਤਰ੍ਹਾਂ ਆਈ, ਤੇ ਸੂਰਤੁਲ ਕਦਰ ਵਿੱਚ ਅੱਲਾਹ ਤਾਲਾ ਦੱਸ ਰਹੇ ਨੇ ਕਿ ਕੁਰਾਨ ਦੀ ਪਹਿਲੀ ਵਹੀ ਕਦੋਂ ਨਾਜ਼ਿਲ ਹੋਈ। ਇਹ ਲੈਲਤੁਲ ਕਦਰ ਦੀ ਮੁਬਾਰਕ ਰਾਤ ਸੀ। ਇਹ ਰਾਤ ਇੰਨੀ ਖੂਬਸੂਰਤ ਕਿਉਂ ਨਾ ਹੁੰਦੀ ਕਿ ਅੱਲਾ ਦੇ ਸਭ ਤੋਂ ਸੋਹਣੇ ਫਰਿਸ਼ਤੇ ਹਜ਼ਰਤ ਜਿਬਰਾਈਲ ਅਲੈਹਿਸਲਾਮ ਅੱਲਾ ਦੀ ਸੋਹਣੀ ਕਿਤਾਬ ਦਾ ਪਹਿਲਾ ਹੁਕਮ ਲੈ ਕੇ ਸਭ ਤੋਂ ਸੋਹਣੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਲ ਹਾਜ਼ਰ ਹੋਏ। ਉਹ ਤੇ ਸਮਾਂ ਹੀ ਕੁਝ ਹੋਰ ਸੀ ਕਿ ਅੱਲਾ ਨੇ ਇਹਨਾਂ ਸਾਰੇ ਇੱਜ਼ਤ ਵਾਲਿਆਂ ਨੂੰ ਇੱਕ ਜਗ੍ਹਾ ਇਕੱਠਾ ਕਰ ਦਿੱਤਾ। ਤੇ ਇਸ ਰਾਤ ਦੀ ਖੂਬਸੂਰਤੀ ਇਹ ਤੋਂ ਵੱਧ ਕੀ ਹੋ ਸਕਦੀ ਹੈ ਕਿ ਇਸ ਰਾਤ ਨੂੰ ਹਰ ਸਾਲ ਲੋਕਾਂ ਵਾਸਤੇ ਰਹਿਮਤ ਤੇ ਉਹਨਾਂ ਦੇ ਗੁਨਾਹਾਂ ਦੀ ਬਖਸ਼ਿਸ਼ ਦਾ ਜ਼ਰੀਆ ਬਣਾ ਦਿੱਤਾ ਗਿਆ ਤੇ ਫਰਮਾ ਦਿੱਤਾ ਗਿਆ ਕਿ ਇਹ ਰਾਤ ਦੀ ਇਬਾਦਤ ਤੇ ਦੁਆਵਾਂ 1000 ਮਹੀਨਿਆਂ ਦੀ ਵੀ ਇਬਾਦਤ ਤੋਂ ਵੱਧ ਕੇ ਨੇ। ਯਾਨੀ 1000 ਮਹੀਨਿਆਂ ਦਾ ਹਿਸਾਬ ਲਾਈਏ ਤੇ ਕੋਈ 83 ਜਾਂ 84 ਸਾਲ ਬਣ ਜਾਂਦੇ ਨੇ। ਯਾਨੀ ਇੱਕ ਬੰਦਾ ਆਪਣੀ ਕਿੰਨੀ ਜ਼ਿੰਦਗੀ ਲੈ ਕੇ ਦੁਨੀਆ ਵਿੱਚ ਆਂਦਾ ਏ? ਕੋਈ 70 ਸਾਲ ਤੇ ਕੋਈ 80 ਸਾਲ ਜ਼ਿੰਦਾ ਰਹਿ ਲੈਂਦਾ ਏ। ਤੇ ਫਿਰ ਹਰ ਕਿਸੇ ਨੂੰ ਮੌਤ ਦਾ ਜ਼ਾਇਕਾ ਚਖਣਾ ਏ। ਤੇ ਇਹ 70-80 ਸਾਲਾਂ ਵਿੱਚ ਬੰਦਾ ਕਿੰਨਾ ਵਕਤ ਦੁਨੀਆ ਦੇ ਕੰਮਾਂ ਵਿੱਚ ਲਾ ਦਿੰਦਾ ਏ। ਪਰ ਇੱਕ ਇਕੱਲੀ ਰਾਤ ਏ ਕਿ ਅਗਰ ਇਨਸਾਨ ਇਸ ਰਾਤ ਨੂੰ ਅੱਲਾ ਦੇ ਨਾਲ ਆਪਣਾ ਆਪ ਜੋੜ ਲਵੇ ਤੇ ਉਹ ਇੰਝ ਹੋ ਜਾਂਦਾ ਹੈ ਜਿਵੇਂ ਉਹਨੇ ਆਪਣੀ ਸਾਰੀ ਉਮਰ ਦਾ 1 ਮਿੰਟ ਵੀ ਜ਼ਾਇਆ ਨਹੀਂ ਕੀਤਾ ਤੇ ਅੱਲਾ ਦੀ ਇਬਾਦਤ ਕਰਦਾ ਰਿਹਾ। ਜਿਵੇਂ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਫਰਮਾਉਂਦੇ ਨੇ ਕਿ ਜਿਹੜਾ ਸ਼ਖਸ ਵੀ ਲੈਲਤੁਲ ਕਦਰ ਵਾਲੀ ਰਾਤ ਈਮਾਨ ਦੇ ਨਾਲ ਤੇ ਅੱਲਾ ਤੋਂ ਸਵਾਬ ਦੀ ਨੀਅਤ ਨਾਲ ਉਹਦੀ ਇਬਾਦਤ ਕਰਦਾ ਰਿਹਾ, ਉਹਦੇ ਸਾਰੇ ਪਿਛਲੇ ਗੁਨਾਹ ਅੱਲਾਹ ਤਾਲਾ ਮਾफ़ ਫਰਮਾ ਦੇਗਾ। ਅੱਲਾਹ ਤਾਲਾ ਸੂਰਤੁਲ ਕਦਰ ਦੀ ਅਗਲੀ ਆਇਤ ਵਿੱਚ ਫਰਮਾਉਂਦੇ ਨੇ ਕਿ ਇਸ ਰਾਤ ਨੂੰ ਫਰਿਸ਼ਤੇ ਤੇ ਹਜ਼ਰਤ ਜਿਬਰਾਈਲ ਅਲੈਹਿਸਲਾਮ ਆਪਣੇ ਰੱਬ ਦੀ ਇਜਾਜ਼ਤ ਨਾਲ ਹਰ ਹੁਕਮ ਲੈ ਕੇ ਜ਼ਮੀਨ ਤੇ ਉਤਰਦੇ ਨੇ। ਯਾਨੀ ਇਸ ਰਾਤ ਜਿੰਨੇ ਫਰਿਸ਼ਤੇ ਜ਼ਮੀਨ ਤੇ ਉਤਰਦੇ ਨੇ ਓਨੇ ਫਰਿਸ਼ਤੇ ਪੂਰਾ ਸਾਲ ਇਕੱਠੇ ਜ਼ਮੀਨ ਤੇ ਨਹੀਂ ਉਤਰਦੇ। ਤੇ ਉਸ ਦਿਨ ਮਹਿਮਾਨ ਖਸੂਸੀ ਤੇ ਹਜ਼ਰਤ ਜਿਬਰਾਈਲ ਅਲੈਹਿਸਲਾਮ ਹੁੰਦੇ ਨੇ, ਜਿਹੜੇ ਸਾਡੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਕੋਲ ਵਹੀ ਲੈ ਕੇ ਆਉਂਦੇ ਸੀ। ਜਿਸ ਰਾਤ ਕੁਰਾਨ ਨਾਜ਼ਿਲ ਹੋਇਆ ਉਹ ਇੰਨੀ ਪਿਆਰੀ ਰਾਤ ਸੀ ਕਿ ਉਹਦੀ ਯਾਦ ਵਿੱਚ ਹਜ਼ਰਤ ਜਿਬਰਾਈਲ ਅਲੈਹਿਸਲਾਮ ਫਰਿਸ਼ਤਿਆਂ ਦੇ ਝੁਰਮਟ ਵਿੱਚ ਜ਼ਮੀਨ ਤੇ ਉਤਰਦੇ ਨੇ, ਕਿਉਂਕਿ ਇਹੋ ਹੀ ਅਮਾਨਤਦਾਰ ਫਰਿਸ਼ਤੇ ਸਾਡੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਕੋਲ ਵਹੀ ਲੈ ਕੇ ਉਤਰਦੇ ਸੀ। ਤੇ ਇਹ ਸਾਰੇ ਫਰਿਸ਼ਤੇ ਉਸ ਰਾਤ ਅੱਲਾ ਦੇ ਹੁਕਮ ਲੈ ਕੇ ਜ਼ਮੀਨ ਤੇ ਉਤਰਦੇ ਨੇ। ਯਾਨੀ ਇਸ ਰਾਤ ਵਿੱਚ ਅਗਲੇ 1 ਸਾਲ ਦੇ ਜਿੰਨੇ ਵੀ ਸੋਹਣੇ ਸੋਹਣੇ ਫੈਸਲੇ ਹੁੰਦੇ ਨੇ ਉਹ ਅੱਲਾਹ ਤਾਲਾ ਫਰਮਾ ਦਿੰਦੇ ਨੇ ਤੇ ਇਹ ਫਰਿਸ਼ਤੇ ਉਹਨਾਂ ਫੈਸਲਿਆਂ ਨੂੰ ਲੈ ਕੇ ਜ਼ਮੀਨ ਤੇ ਉਤਰਦੇ ਨੇ। ਉਸ ਵਕਤ ਜਿਹੜਾ ਆਪਣੇ ਲਈ ਕੋਈ ਭਲਾਈ ਅੱਲਾ ਕੋਲੋਂ ਮੰਗੇ ਤੇ ਉਹਨੂੰ ਅਤਾ ਕੀਤੀ ਜਾਂਦੀ ਏ।
ਕੋਈ ਬਿਮਾਰ ਹੋਵੇ, ਕੋਈ ਬੇਸਕੂਨ ਜਾਂ ਪਰੇਸ਼ਾਨ ਹੋਵੇ, ਕਿਸੇ ਨੂੰ ਪੈਸਿਆਂ ਦੀ ਪਰੇਸ਼ਾਨੀ ਹੋਵੇ, ਕਿਸੇ ਨੂੰ ਔਲਾਦ ਜਾਂ ਰਿਸ਼ਤੇਦਾਰਾਂ ਦਾ ਦੁੱਖ ਹੋਵੇ ਤੇ ਕਿਸੇ ਨੂੰ ਆਪਣੇ ਈਮਾਨ ਦੀ ਫਿਕਰ ਹੋਵੇ, ਉਹਨੂੰ ਚਾਹੀਦਾ ਹੈ ਕਿ ਆਪਣੀ ਅਰਜ਼ੀ ਉਸ ਰਾਤ ਆਪਣੇ ਰੱਬ ਨੂੰ ਪੇਸ਼ ਕਰ ਦੇਵੇ, ਕਿਉਂਕਿ ਉਸ ਰਾਤ ਐਨੇ ਫਰਿਸ਼ਤੇ ਜ਼ਮੀਨ ਦੇ ਉਤਰਦੇ ਨੇ ਜਿੰਨੀ ਜ਼ਮੀਨ ਦੇ ਉੱਤੇ ਰੇਤ ਦੇ ਜ਼ਰਰੇ ਨੇ। ਸੁਬਹਾਨ ਅੱਲਾ, ਕਿੰਨਾ ਸੋਹਣਾ ਹੋ ਜਾਵੇ ਜੇ ਅਸੀਂ ਉਸ ਰਾਤ ਨੂੰ ਪਾ ਲਈਏ, ਕਿੰਨਾ ਸਕੂਨ ਦਿਲ ਵਿੱਚ ਉਤਰ ਜਾਏ ਜੇ ਅਸੀਂ ਇਹਨਾਂ ਫਰਿਸ਼ਤਿਆਂ ਦੀ ਮੌਜੂਦਗੀ ਮਹਿਸੂਸ ਕਰ ਲਈਏ। ਤੇ ਅੱਲਾਹ ਤਾਲਾ ਫਰਮਾਉਂਦੇ ਨੇ ਬੜੀ ਸਲਾਮਤੀ ਵਾਲੀ ਉਹ ਰਾਤ, ਯਾਨੀ ਉਸ ਰਾਤ ਕਿਸੇ ਦੀ ਵੀ ਚੀਜ਼ ਦੇ ਹੱਕ ਵਿੱਚ ਬੁਰਾ ਫੈਸਲਾ ਨਹੀਂ ਕੀਤਾ ਜਾਂਦਾ ਤੇ ਅੱਲਾਹ ਤਾਲਾ ਬੜੀ ਹਿਕਮਤ ਨਾਲ ਸਾਰੇ ਫੈਸਲੇ ਕਰਦੇ ਨੇ। ਤੇ ਉਸ ਸਾਰੀ ਰਾਤ ਫਰਿਸ਼ਤੇ ਇਬਾਦਤ ਗੁਜ਼ਾਰਾਂ ਵਾਸਤੇ ਅਮਨੋ ਸਲਾਮਤੀ ਦੀਆਂ ਦੁਆਵਾਂ ਕਰਦੇ ਰਹਿੰਦੇ ਨੇ ਤੇ ਇਹ ਖੂਬਸੂਰਤ ਤੇ ਸਲਾਮਤੀ ਵਾਲੇ ਕੰਮ ਸਾਰੀ ਰਾਤ ਹੁੰਦੇ ਰਹਿੰਦੇ ਨੇ, ਇੱਥੇ ਤੱਕ ਕਿ ਫਜਰ ਦਾ ਖੂਬਸੂਰਤ ਵੇਲਾ ਆ ਜਾਂਦਾ ਹੈ। ਉਂਝ ਤੇ ਸਾਰਾ ਰਮਜ਼ਾਨ ਹੀ ਦੁਆਵਾਂ ਕਬੂਲ ਹੋਣ ਦਾ ਤੇ ਗੁਨਾਹਾਂ ਦੀ ਬਖਸ਼ਿਸ਼ ਦਾ ਵੇਲਾ ਹੈ ਤੇ ਸਾਨੂੰ ਵੱਧ ਕੇ ਨੇਕੀਆਂ ਕਰਨੀਆਂ ਚਾਹੀਦੀਆਂ ਨੇ, ਪਰ ਸ਼ੱਬੇ ਕਦਰ ਵਿੱਚ ਸਾਨੂੰ ਹੋਰ ਜ਼ਿਆਦਾ ਮੌਕਾ ਮਿਲਦਾ ਹੈ ਕਿ ਅਸੀਂ ਆਪਣੇ ਗੁਨਾਹਾਂ ਤੇ ਸ਼ਰਮਸਾਰ ਹੋਈਏ ਤੇ ਅੱਲਾ ਦੇ ਸਾਹਮਣੇ ਆਪਣੇ ਗੁਨਾਹਾਂ ਤੇ ਇਸਤਗਫਾਰ ਕਰ ਲਈਏ। ਸਾਡੀ ਪਿਆਰੀ ਅੰਮੀ ਹਜ਼ਰਤ ਆਇਸ਼ਾ ਰਜ਼ੀ ਅੱਲਾਹ ਤਾਲਾ ਅਨਹਾ ਨੇ ਪਿਆਰੇ ਨਬੀ ਸੱਲੱਲਾਹੁ अलैहि वसल्लम को सवाल ਕੀਤਾ ਕਿ ਜੇ ਮੈਨੂੰ ਪਤਾ ਲੱਗ ਜਾਏ ਕਿ ਅੱਜ ਸ਼ੱਬੇ ਕਦਰ ਹੈ ਤੇ ਮੈਂ ਕੀ ਦੁਆ ਮੰਗਾਂ। ਆਪ ਸੱਲੱਲਾਹੁ अलैहि वसल्लम ਨੇ ਇਹ ਦੁਆ ਮੰਗਣ ਦੀ ਨਸੀਹਤ ਕੀਤੀ, ਅੱਲਾਹੁम्मा इन्नका अफ़ुव्वुन करीमुन युहिब्बुल अफ़्व फ़अफ़ु अन्नी, यानी ऐ ਅੱਲਾ ਮੀਆਂ ਜੀ ਤੁਸੀਂ ਬਹੁਤ ਮਾफ़ ਕਰਨ ਵਾਲੇ ਤੇ ਕਰਮ ਕਰਨ ਵਾਲੇ ਹੋ ਤੇ ਤੁਸੀਂ ਮਾफ़ ਕਰਨ ਨੂੰ ਪਸੰਦ ਕਰਦੇ ਹੋ, ਬਸ ਤੁਸੀਂ ਮੇਰੇ ਸਾਰੇ ਗੁਨਾਹ ਮਾफ़ ਕਰ ਦਿਓ।